ਇਹ ਲਾਹੌਰ ਦੀ ਧਰਤੀ ਦਾ ਦਿਲ ਏ। ਹਜ਼ਰਤ ਦਾਤਾ ਗੰਜ ਬਖਸ਼ ਅਲੀ ਹਜਵੇਰੀ ਰਹਿਮਤੁल्लाह ਅਲੈਹ ਦਾ ਦਰਬਾਰ, ਜਿੱਥੇ ਹਰ ਰੋਜ਼ ਹਜ਼ਾਰਾਂ ਰੂਹਾਂ ਸਕੂਨ ਲੱਭਣ ਆਉਂਦੀਆਂ ਨੇ। ਇਹ ਗੁੰਬਦ, ਇਹ ਰੋਸ਼ਨ ਚਰਾਗਾਹ ਸਿਰਫ ਇਮਾਰਤ ਨਹੀਂ ਬਲਕਿ ਇੱਕ ਰੂਹਾਨੀ ਆਲਮ ਦਾ ਦਰਵਾਜ਼ਾ ਹੈ। ਆਓ ਫਿਰ ਰਲ ਕੇ ਅਸੀਂ ਇੱਕ ਨਜ਼ਰ ਮਾਰਦੇ ਹਾਂ ਲਾਹੌਰ ਦੇ ਸਭ ਤੋਂ ਰੂਹਾਨੀ ਮਰਕਜ਼ ਦਾਤਾ ਸਾਹਿਬ ਦੇ ਦਰਬਾਰ ਤੇ। अस्सलाम वालेकुम, वेलकम करना ਤੁਹਾਨੂੰ ਸਾਰਿਆਂ ਨੂੰ ਅੱਜ ਇੱਕ ਨਵੇਂ ਦਿਨ ਤੇ ਨਵੇਂ ਵਲੌਗ ਦੇ ਵਿੱਚ। ਮੈਂ ਇਸ ਟਾਈਮ ਮੌਜੂਦ ਹੈਗਾ ਵਾਂ ਲਾਹੌਰ ਸ਼ਹਿਰ ਦੇ ਵਿੱਚ ਤੇ ਦਾਤਾ ਦਰਬਾਰ ਤੇ। ਇਸ ਟਾਈਮ ਪਾਰਕਿੰਗ ਦੇ ਵਿੱਚ ਬਾਈਕ ਖੜੀ ਕੀਤੀ ਹੈ, ਮੇਰੀ ਬੈਕ ਸਾਈਡ ਤੇ ਤੁਹਾਨੂੰ ਪਾਰਕਿੰਗ ਨਜ਼ਰ ਆ ਰਹੀ ਹੈ ਤੇ ਇੱਥੋਂ ਹੀ ਵਲੌਗ ਨੂੰ ਸਟਾਰਟ ਕਰਦੇ ਹਾਂ। ਤੇ ਸਾਹਮਣੇ ਦਾਤਾ ਦਾ ਦਰਬਾਰ ਹੈ ਤੇ ਰੋਡ ਕ੍ਰੋਸ ਕਰਨੇ ਆ। सामने गेट बंद हैगा वे, इत्थों मर्दां दी एंट्रेंस हैगी है ते वो सामने जिहड़ा गेट हैगा वे उत्थों औरतां दी एंट्रेंस हैगी है। सिक्योरिटी चैकिंग है शुरू दे विच, इत्थे सिक्योरिटी चैकिंग होएगी तुहाडी। इस तो बाद फिर तुसी अंदर दरबार शरीफ दे एंटर हो सकते हो। सिक्योरिटी शुरू दे विच सिक्योरिटी चैकिंग होती है, उत्थे वीडियो नहीं बनाण दित्ती, उत्थे तुसी ਤੁਹਾਡੀ ਸਿਕਿਉਰਿਟੀ ਦੀ ਚੈਕਿੰਗ ਹੋਏਗੀ। ਉਸ ਤੋਂ ਬਾਅਦ ਤੁਸੀਂ ਅੰਦਰ ਆਉਂਦੇ ਹੋ ਤੇ ਤੁਹਾਡੇ ਲੈਫਟ ਸਾਈਡ ਦੇ ਉੱਤੇ ਸ਼ੁਰੂ ਦੇ ਵਿੱਚ ਹੀ ਜੁੱਤੀਆਂ ਦੇ ਕਾਊਂਟਰ ਹੈਗੇ ਨੇ, ਉੱਥੇ ਤੁਸੀਂ ਜੁੱਤੀਆਂ ਜਮ੍ਹਾਂ ਕਰਾਓਗੇ। ਤੁਹਾਨੂੰ ਇੱਕ ਕਾਰਡ ਦੇ ਦੇਣਗੇ, ਉਹਦੇ ਉੱਤੇ ਨੰਬਰ ਲਿਖਿਆ ਹੁੰਦਾ ਵੇ। ਤੇ ਉਸ ਤੋਂ ਬਾਅਦ ਦੈਨ ਇਹ ਵਜ਼ੂਖਾਨਾ ਹੈਗਾ ਵੇ ਸ਼ੁਰੂ ਦੇ ਵਿੱਚ ਹੀ। ਇੱਥੇ ਵਜ਼ੂ ਕਰੋਗੇ, ਵਜ਼ੂ ਕਰਕੇ ਤੇ ਫਿਰ ਦੈਨ ਤੁਸੀਂ ਅੰਦਰ मज़ार शरीफ से फातिहा खानी या मस्जिद जाते हो। तो मैं भी हूँ इस टाइम वजू करने लगा वहाँ, वजू करके तो फिर अंदर मज़ार शरीफ से चलने हैं, मज़ार शरीफ की ज़ियारत करने हैं, तो फातिहा खानी करने हैं। तो तुहानू मज़ार शरीफ की बताते हैं। वजू कर लिया, वजू करके दरबार शरीफ वाल जान लग्या तुहाडे नाल हज़रत दाता गंज बख्श रहमतुल्लाह अलैह दी हिस्ट्री मुख्तसर जी शेयर करना वा। आप सरकार रहमतुल्लाह अलैह दा असल नाम अबुल हसन अली इब्ने उस्मान अल हजवेरी सी ਤੇ ਆਪ ਦੀ ਪੈਦਾਇਸ਼ ਹਜਵੇਰ ਦੇ ਇਲਾਕੇ ਵਿੱਚ ਹੋਈ, ਜੋ ਅਫਗਾਨਿਸਤਾਨ ਦੇ ਵਿੱਚ ਗਜ਼ਨੀ ਦੇ ਕਰੀਬ ਇੱਕ ਇਲਾਕਾ ਹੈਗਾ ਵੇ। ਆਪ ਨੂੰ ਬਚਪਨ ਤੋਂ ਹੀ ਇਲਮ ਦਾ ਸ਼ੌਕ ਹੈਗਾ ਸੀ। ਆਪ ਨੇ ਕੁਰਾਨ, ਹਦੀਸ, ਫਿਕਰ ਤੇ ਤਸੱਵੁਫ ਦੇ ਵਿੱਚ ਬਹੁਤ ਹੀ ਜ਼ਿਆਦਾ ਇਲਮ ਹਾਸਿਲ ਕੀਤਾ। ਖੁਦਾ ਨੇ ਆਪ ਨੂੰ ਇਲਮ ਨਾਲ ਬਹੁਤ ਨਵਾਜ਼ਿਆ। ਆਪ ਨੇ ਉਸਤਾਦਾਂ ਕੋਲੋਂ ਇਲਮ ਹਾਸਿਲ ਕਰਨ ਵਾਸਤੇ ਬਗਦਾਦ, ਖੁਰਾਸਾਨ ਤੇ ਸੈਂਟਰਲ ਏਸ਼ੀਆ ਤੱਕ ਸਫ਼ਰ ਕੀਤਾ। ਮੁਖਤਲਿਫ ਰਵਾਇਤ ਦੇ ਵਿੱਚ ਹੈਗਾ ਵੇ ਕਿ ਆਪ ਸਨ 1039 ਦੇ ਵਿੱਚ ਲਾਹੌਰ ਤਸ਼ਰੀਫ ਲੈ ਕੇ ਆਏ। ਉਦੋਂ ਲਾਹੌਰ ਦੇ ਵਿੱਚ ਜ਼ਿਆਦਾ ਮੈਜੋਰਿਟੀ ਹਿੰਦੂ ਆਬਾਦੀ ਦੀ ਹੈਗੀ ਸੀ ਤੇ ਇੱਥੇ ਬਹੁਤ ਹੀ ਜ਼ਿਆਦਾ ਬੁੱਤ ਪ੍ਰਸਤੀ ਤੇ ਜਾਦੂ ਟੋਣੇ ਵਾਲੇ ਲੋਕਾਂ ਦਾ ਰੁਝਾਨ ਹੈਗਾ ਸੀ। ਆਪ ਨੇ ਇੱਥੇ ਆ ਕੇ ਇਸਲਾਮ, ਇਨਸਾਫ ਤੇ ਇਨਸਾਨੀਅਤ ਦਾ ਪੈਗਾਮ ਫੈਲਾਇਆ। ਆਪ ਨੇ ਆਪਣੀ ਲਾਈਫ ਦੇ ਆਖਰੀ ਅਯਾਮ, ਆਖਰੀ ਦਿਨ ਵੀ, ਆਖਰੀ ਹਿੱਸਾ ਵੀ ਇੱਥੇ ਲਾਹੌਰ ਦੇ ਵਿੱਚ ਹੀ ਗੁਜ਼ਾਰਿਆ। ਸਨ 1077 ਦੇ ਵਿੱਚ ਇਸ ਦੁਨੀਆ ਤੋਂ ਵਫਾਤ ਕੀਤੀ। ਆਪ ਨੇ ਇਸ ਦੁਨੀਆ ਤੋਂ ਪਰਦਾ ਕੀਤਾ ਤੇ ਅੱਜ ਵੀ ਆਪ ਦਾ ਮਜ਼ਾਰ ਲੱਖਾਂ ਲੋਕਾਂ ਵਾਸਤੇ ਰੂਹਾਨੀ ਮਰਕਜ਼ ਹੈ। ਤੇ ਇਹ ਆਪ ਦੇ ਮਜ਼ਾਰ ਸ਼ਰੀਫ ਦੀ ਨਿਊ ਲੁੱਕ ਹੈਗੀ ਹੈ, ਬਹੁਤ ਹੀ ਪਿਆਰਾ, ਬਹੁਤ ਹੀ ਖੂਬਸੂਰਤ ਡਿਜ਼ਾਈਨ। ਗੁੰਬਦ ਹਾਲੇ ਕੰਮ ਹੋ ਰਿਹਾ ਕੰਸਟਰਕਸ਼ਨ ਦਾ, ਤੇ ਜਿਹੜਾ ਪੁਰਾਣਾ ਆਪ ਦਾ ਮਜ਼ਾਰ ਸ਼ਰੀਫ ਤੇ ਗੁੰਬਦ ਹੈਗਾ ਸੀ ਉਹ ਇਸ ਦੇ ਅੰਦਰ ਹੀ ਹੈ, ਸਾਹਮਣੇ ਨਜ਼ਰ ਆ ਰਿਹਾ ਹੈ। ਮੈਂ ਨਜ਼ਦੀਕ ਜਾ ਕੇ ਵੀ ਤੁਹਾਨੂੰ ਵਿਖਾਵਾਂਗਾ। ਤੇ ਇਹ ਆਪ ਦੇ ਮਜ਼ਾਰ ਸ਼ਰੀਫ ਦਾ ਅਹਾਤਾ ਹੈਗਾ ਵੇ। ਉਹ ਸਾਹਮਣੇ ਅਸੀਂ ਆਏ ਹਾਂ, ਵਜ਼ੂਖਾਨਾ ਦੀ ਜਗ੍ਹਾ ਹੈਗੀ ਹੈ। ਇੱਕ ਉਹ ਦਰਵਾਜ਼ਾ ਹੈ ਤੇ ਦੂਸਰਾ ਦਰਵਾਜ਼ਾ ਉੱਧਰ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਖਵਾਤੀਨ ਦਾ ਹੈਗਾ, ਔਰਤਾਂ ਦਾ ਹੈਗਾ, ਉਹਨਾਂ ਦੀ ਐਂਟਰੈਂਸ ਉੱਥੋਂ ਹੈਗੀ ਹੈ ਤੇ ਉਹ ਸਾਰੀ ਸੈਪਰੇਟ ਹੈਗੀ ਵੇ। ਤੇ ਇਹ ਹਿੱਸਾ ਜਿਹੜਾ ਹੈਗਾ ਵੇ ਇਹ ਸਾਰਾ ਮਰਦ ਹਜ਼ਰਾਤ ਵਾਸਤੇ ਵੇ ਤੇ ਇਹ ਆਪ ਦਾ ਮਜ਼ਾਰ ਸ਼ਰੀਫ ਹੈ। ਇੱਥੇ ਲਾਹੌਰ, ਪੰਜਾਬ, ਪਾਕਿਸਤਾਨ ਵਿੱਚ ਲੋਕਾਂ 'ਚ ਇੱਕ ਕਰਾਮਾਤ ਦਾਤਾ ਸਾਹਿਬ ਦੀ ਬਹੁਤ ਹੀ ਜ਼ਿਆਦਾ ਮਸ਼ਹੂਰ ਹੈ। ਦਾਤਾ ਗੰਜ ਬਖਸ਼ ਅਲੀ ਹਜਵੇਰੀ ਰਹਿਮਤੁल्लाह ਅਲੈਹ ਜਦੋਂ ਲਾਹੌਰ ਆਏ ਤਾਂ ਸਭ ਕੁਝ ਬਦਲ ਗਿਆ। ਹਜ਼ਰਤ ਦੇ ਕਦਮਾਂ ਨਾਲ ਲਾਹੌਰ ਦੀ ਧਰਤੀ ਨੂਰ ਨਾਲ ਚਮਕਣ ਲੱਗ ਪਈ। ਪਰ ਉਸ ਵਕਤ ਲਾਹੌਰ ਵਿੱਚ ਇੱਕ ਮਸ਼ਹੂਰ ਜਾਦੂਗਰ ਵੀ ਰਹਿੰਦਾ ਸੀ ਜਿਸ ਦਾ ਨਾਂ ਸੀ ਰਾਜੂ।
ਲੋਕਾਂ 'ਚ ਜ਼ੁਬਾਨ ਜ਼ਦੇ-ਆਮ ਇੱਕ ਕਰਾਮਾਤ ਬਹੁਤ ਹੀ ਜ਼ਿਆਦਾ ਮਸ਼ਹੂਰ ਹੈ ਦਾਤਾ ਸਾਹਿਬ ਦੀ ਕਿ ਇੱਕ ਵਕਤ ਲਾਹੌਰ ਵਿੱਚ ਇੱਕ ਬੁੱਢੀ ਔਰਤ ਰੋਜ਼ ਆਪਣੀ ਮੱਝ ਦਾ ਦੁੱਧ ਲੈ ਕੇ ਹਿੰਦੂ ਰਾਜਾ ਰਾਏ ਰਾਜੂ ਨੂੰ ਦਿੰਦੀ ਸੀ। ਲੋਕਾਂ ਨੂੰ ਇਹ ਡਰ ਸੀ ਕਿ ਜੇ ਉਹ ਦੁੱਧ ਨਾ ਦੇਣ ਤਾਂ ਮੱਝਾਂ ਦੇ ਥਣਾਂ ਵਿੱਚੋਂ ਦੁੱਧ ਦੀ ਜਗ੍ਹਾ ਖੂਨ ਨਿਕਲਣਾ ਸ਼ੁਰੂ ਹੋ ਜਾਂਦਾ ਸੀ। ਫਿਰ ਇੱਕ ਦਿਨ ਉਹੀ ਔਰਤ ਰਸਤੇ ਵਿੱਚ ਦਾਤਾ ਸਾਹਿਬ ਕੋਲੋਂ ਲੰਘੀ। ਹਜ਼ਰਤ ਨੇ ਮੁਸਕਰਾ ਕੇ ਕਿਹਾ, ਮਾਈ ਥੋੜ੍ਹਾ ਦੁੱਧ ਲੈ ਲਵਾਂ? ਤੇ ਇਹ ਸੁਣ ਕੇ ਬੁੱਢੀ ਔਰਤ ਰੋ ਪਈ ਤੇ ਬੋਲੀ, ਅਗਰ ਮੈਂ ਇਹ ਦੁੱਧ ਨਾ ਦਿੱਤਾ ਤਾਂ ਮੇਰਾ ਬਹੁਤ ਹੀ ਵੱਡਾ ਨੁਕਸਾਨ ਹੋ ਜਾਵੇਗਾ। ਦਾਤਾ ਗੰਜ ਬਖਸ਼ ਰਹਿਮਤੁल्लाह ਅਲੈਹ ਨੇ ਪਿਆਰ ਨਾਲ ਜਵਾਬ ਦਿੱਤਾ, ਅੱਲਾ ਤੇ ਭਰੋਸਾ ਕਰ ਮਾਈ, ਰੱਬ ਤੁਹਾਡੀਆਂ ਮੱਝਾਂ ਨੂੰ ਹੋਰ ਜ਼ਿਆਦਾ ਦੁੱਧ ਦੇਵੇਗਾ। ਹੁਣ ਦੋਸਤੋ ਸੋਚੋ, ਉਹ ਔਰਤ ਨੇ ਦੁੱਧ ਦੇ ਦਿੱਤਾ। ਹਜ਼ਰਤ ਨੇ ਇੱਕ ਘੁੱਟ ਦੁੱਧ ਪੀਤਾ ਤੇ ਬਾਕੀ ਦੁੱਧ ਜ਼ਮੀਨ ਤੇ ਰੋੜ ਦਿੱਤਾ। ਜਦੋਂ ਔਰਤ ਘਰ ਗਈ ਤਾਂ ਉਸਨੇ ਵੇਖਿਆ ਕਿ ਮੱਝਾਂ ਦੇ ਥਣਾਂ ਵਿੱਚੋਂ ਇਤਨਾ ਦੁੱਧ ਆ ਰਿਹਾ ਸੀ ਕਿ ਸਾਰੇ ਬਰਤਨ ਭਰ ਗਏ, ਪਰ ਦੁੱਧ ਰੁਕਣ ਦਾ ਨਾਂ ਨਾ ਲਵੇ। ਇੰਜ ਇਹ ਕਰਾਮਾਤ ਪੂਰੇ ਲਾਹੌਰ ਵਿੱਚ ਮਸ਼ਹੂਰ ਹੋ ਗਈ। ਜਦੋਂ ਇਹ ਗੱਲ ਰਾਏ ਰਾਜੂ ਨੂੰ ਪਤਾ ਲੱਗੀ ਤੇ ਬਹੁਤ ਹੀ ਗੁੱਸਾ ਆਇਆ। ਦਾਤਾ ਸਾਹਿਬ ਨੂੰ ਕਹਿਣ ਲੱਗਾ, ਜੇ ਤੇਰੇ ਵਿੱਚ ਅਸਲ ਤਾਕਤ ਹੈ ਤਾਂ ਮੇਰੇ ਨਾਲ ਮੁਕਾਬਲਾ ਕਰ। ਉਹ ਆਪਣੀ ਜਾਦੂਗਰੀ ਨਾਲ ਹਵਾ ਵਿੱਚ ਉੱਡ ਗਿਆ। ਹਜ਼ਰਤ ਦਾਤਾ ਸਾਹਿਬ ਨੇ ਚੁੱਪ ਕਰਕੇ ਆਪਣੀ ਜੁੱਤੀ ਚੁੱਕੀ ਤੇ ਹਵਾ ਵਿੱਚ ਉਛਾਲ ਦਿੱਤੀ। ਜੁੱਤੀ ਸਿੱਧੀ ਰਾਏ ਰਾਜੂ ਦੇ ਸਿਰ 'ਚ ਜਾ ਕੇ ਲੱਗੀ ਤੇ ਉਸ ਨੂੰ ਮਾਰਦਿਆਂ ਹੋਇਆ ਥੱਲੇ ਜ਼ਮੀਨ ਤੇ ਲੈ ਕੇ ਆਈ। ਦੋਸਤੋ ਇਹ ਮੰਜ਼ਰ ਵੇਖ ਕੇ ਰਾਏ ਰਾਜੂ ਹਿੱਲ ਗਿਆ ਤੇ ਇਸਲਾਮ ਕਬੂਲ ਕਰ ਲਿਆ। ਅੱਜ ਵੀ ਇਹ ਕਰਾਮਾਤ ਦਾਤਾ ਦਰਬਾਰ ਲਾਹੌਰ ਵਿੱਚ ਜ਼ਿੰਦਾ ਹੈ ਤੇ ਲੱਖਾਂ ਲੋਕ ਰੂਹਾਨੀ ਬਰਕਤ ਲੈਣ ਆਉਂਦੇ ਨੇ। ਇਹ ਵਾਕਿਆ ਤਾਰੀਖ ਵਿੱਚ ਨਹੀਂ ਮਿਲਦਾ, ਮਗਰ ਪੰਜਾਬ ਦੀ ਜ਼ੁਬਾਨੀ ਰਿਵਾਇਤ ਲੋਕਾਂ ਦੀ ਗੱਲਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਮਸ਼ਹੂਰ ਹੈ। ਚਿਲਾਗਾਹ ਹਜ਼ਰਤ ਮੋਇਨੁੱਦੀਨ ਚਿਸ਼ਤੀ ਰਹਿਮਤੁल्लाह ਅਲੈਹ। ਇਹ ਮਕਾਮ ਲਾਹੌਰ ਦੀ ਰੂਹਾਨੀ ਤਾਰੀਖ ਦਾ ਇੱਕ ਅਨਮੋਲ ਹਿੱਸਾ ਹੈ। ਦਾਤਾ ਸਾਹਿਬ ਦੇ ਦਰਬਾਰ ਅੰਦਰ ਮੌਜੂਦ ਇਹ ਚਿਲਾਗਾਹ ਹਜ਼ਰਤ ख्वाजा ਮੋਇਨੁੱਦੀਨ ਚਿਸ਼ਤੀ ਅਜਮੇਰੀ ਰਹਿਮਤੁल्लाह ਅਲੈਹ ਦਾ ਹੈ। ਕਹਿੰਦੇ ਨੇ ਜਦੋਂ ख्वाजा ਸਾਹਿਬ ਲਾਹੌਰ ਆਏ ਤਾਂ ਉਹਨਾਂ ਨੇ ਇੱਥੇ ਕੁਝ ਦਿਨ ਇਬਾਦਤ ਤੇ ਚਿੱਲਾ ਕਸ਼ੀ ਵਿੱਚ ਗੁਜ਼ਾਰੇ। ਅੱਜ ਵੀ ਹਜ਼ਾਰਾਂ ਮੁਰੀਦ ਤੇ ਜ਼ਾਇਰੀਨ ਇੱਥੇ ਆ ਕੇ ਦੁਆ ਕਰਦੇ ਨੇ। ਇਹ ਜਗ੍ਹਾ ਸਿਰਫ ਇੱਕ ਕਮਰਾ ਨਹੀਂ ਬਲਕਿ ਦੋ ਬਜ਼ੁਰਗਾਨੇ ਦੀਨ ਦੀ ਮੁਹੱਬਤ ਦਾ ਨਿਸ਼ਾਨ ਹੈ। ਦਾਤਾ ਗੰਜ ਬਖਸ਼ ਰਹਿਮਤੁल्लाह ਅਲੈਹ ਤੇ ਹਜ਼ਰਤ ख्वाजा ਮੋਇਨੁੱਦੀਨ ਚਿਸ਼ਤੀ ਅਜਮੇਰੀ ਰਹਿਮਤੁल्लाह ਅਲੈਹ। ਹਜ਼ਰਤ ਦਾਤਾ ਗੰਜ ਬਖਸ਼ ਰਹਿਮਤੁल्लाह ਅਲੈਹ ਦੇ ਮਜ਼ਾਰ ਸ਼ਰੀਫ ਦੇ ਨਾਲ ਹੀ ਬਹੁਤ ਹੀ ਸੋਹਣੀ ਮਸਜਿਦ ਵੀ ਹੈਗੀ ਹੈ। ਕਿਉਂਕਿ ਸਵੇਰ ਦੇ 10 ਵਜ ਰਹੇ ਨੇ ਤੇ ਨਮਾਜ਼ ਦੇ ਟਾਈਮ ਮਸਜਿਦ ਓਪਨ ਹੁੰਦੀ ਹੈ ਤੇ ਰਿਕੁਐਸਟ ਕੀਤੀ ਉਹਨਾਂ ਨੂੰ ਤੇ ਉਹਨਾਂ ਨੇ ਸਾਡੀ ਰਿਕੁਐਸਟ ਨੂੰ ਐਕਸੈਪਟ ਕੀਤਾ ਤੇ ਮਿਹਰਬਾਨੀ ਉਹਨਾਂ ਨੇ ਮਸਜਿਦ ਓਪਨ ਕੀਤੀ ਤੇ ਅੰਦਰ ਦੇ ਵਿਊਜ਼ ਕੁਝ ਸੈਕਿੰਡਾਂ ਦੇ ਬਣਾਏ ਮੈਂ ਤੇ ਉਹ ਤੁਹਾਨੂੰ ਹੁਣ ਵਿਖਾਣਾ ਵਾ। ਬਹੁਤ ਹੀ ਸੋਹਣੀ ਮਸਜਿਦ ਹੈਗੀ ਹੈ। ਜੀ ਦੋਸਤੋ ਪੂਰੇ ਦਰਬਾਰ ਸ਼ਰੀਫ ਦਾ ਤੁਹਾਨੂੰ ਵਿਜ਼ਿਟ ਕਰਾਇਆ, ਪਾਰਕਿੰਗ ਤੋਂ ਲੈ ਕੇ ਜੁੱਤੀ ਜਮ੍ਹਾਂ ਕਰਾਉਣਾ, ਵਜ਼ੂ ਖਾਨਾ, ਫਿਰ ਉਸ ਤੋਂ ਬਾਅਦ ਮੁਖਤਸਰ ਜੀ ਹਿਸਟਰੀ ਤੁਹਾਡੇ ਨਾਲ ਸ਼ੇਅਰ ਕੀਤੀ, ਦਾਤਾ ਸਾਹਿਬ ਦੀ ਕਰਾਮਾਤ ਤੁਹਾਡੇ ਨਾਲ ਸ਼ੇਅਰ ਕੀਤੀਆਂ। ਤੇ ਵੀਡੀਓ ਚੰਗੀ ਲੱਗੀ ਹੈ ਇਹਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਮਿਲਦੇ ਹਾਂ ਕਿਸੇ ਨਵੀਂ ਥਾਂ ਤੇ ਨਵੀਂ ਵੀਡੀਓ ਦੇ ਨਾਲ। ਆਪਣਾ ਬਹੁਤ ਜ਼ਿਆਦਾ ਖਿਆਲ ਰੱਖਣਾ। ਇਸ ਤੋਂ ਵੱਧ ਕੇ ਆਪਣੇ ਆਂਢ ਗੁਆਂਢ ਦਾ ਰੱਬ ਰਾਖਾ।